ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਰਐਸਐਸ ਦੀ ਗਤੀਵਿਧੀਆਂ ਬੜੀ ਤੇਜ਼ੀ ਦੇ ਨਾਲ ਵਧ ਰਹੀਆਂ ਹਨ। ਬੀਜੇਪੀ ਦੇ ਜਨਰਲ ਸਕੱਤਰ ਤਰੁਣ ਚੁੱਗ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਸੋਧਾ ਸਾਹਿਬ ਦੇ ਡੇਰੇ ਅਤੇ ਆਸ਼ੂਤੋਸ਼ ਦੇ ਚੇਲਿਆਂ ਨੂੰ ਪੂਰੀ ਪ੍ਰੋਟੈਕਸ਼ਨ ਦੇਣ ਦੀ ਮੰਗ ਕੀਤੀ ਹੈ। दूसरे पासे पंजाब ते हरियाणा हाई कोर्ट के एक ताज़ा फैसले विच पंजाब सरकार और दूसरी एजेंसियों को आदेश दिता गया है कि आशुतोष की डैड बॉडी को 15 दिनों के विच क्रीमेट किया जाए। आशुतोष के चेलियां वालों नूर महल डेरे की किलाबंदी की जा रही है और वो ये कह रहे हैं कि आशुतोष मरिया नहीं बल्कि समाधि दे विच है और वो उसका संस्कार नहीं करन देंगे। मीडिया रिपोर्ट अनुसार तरन तारण तो 4 किलोमीटर दूर पिंड जोधपुर विच गुरु ग्रंथ साहिब दे 2 ਸਰੂਪ ਅੱਗ ਲਗਾ ਕੇ ਸਾੜੇ ਗਏ ਹਨ। ਇਹ ਉਹੀ ਪਿੰਡ ਹੈ ਜਿੱਥੇ ਕੁਝ ਦਿਨ ਪਹਿਲਾਂ ਆਸ਼ੂਤੋਸ਼ ਦੇ ਚੇਲਿਆਂ ਨੇ ਵਿਰੋਧ ਕਰ ਰਹੇ ਸਿੱਖਾਂ ਦੇ ਉੱਤੇ ਗੋਲੀ ਚਲਾਈ ਸੀ। ਵਿਊਅਰਸ, ਇਹ ਸਭ ਕੀ ਚੱਲ ਰਿਹਾ ਹੈ ਅਤੇ ਇਸ ਦੀਆਂ ਕੜੀਆਂ ਕਿਵੇਂ ਇੱਕ ਦੂਜੇ ਨਾਲ ਜੁੜਦੀਆਂ ਹਨ, ਇਸ ਬਾਰੇ ਅੱਜ ਅਸੀਂ 2 ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਜਗਰਾਵਾਂ ਤੋਂ ਸਾਡੇ ਨਾਲ ਫੋਨ ਲਾਈਨ ਤੋਂ ਜੁੜ ਚੁੱਕੇ ਨੇ। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਆਸ਼ੂਤੋਸ਼ ਦੀ ਬਾਡੀ ਹੈ, ਜਿਹੜੀ ਡੈਡ ਬਾਡੀ ਜਿਹੜੀ ਕਿ ਜਨਵਰੀ 2014 ਤੋਂ ਫ੍ਰੀਜ਼ਰ ਦੇ ਵਿੱਚ ਰੱਖੀ ਹੋਈ ਹੈ, ਇਸ ਬਾਰੇ ਜਿਹੜਾ ਫੈਸਲਾ ਦਿੱਤਾ ਕਿ ਇਸ ਨੂੰ 15 ਦਿਨਾਂ ਦੇ ਵਿੱਚ ਇਸ ਦਾ ਕ੍ਰੀਮੇਟ ਕੀਤਾ ਜਾਵੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸ਼ੁਰੂ ਤੋਂ ਹੀ जिस तरह सारे जानते हैं कि पंजाब की बादल सरकार है जी डेराबाद नूं हमेशा उत्साहित करती रही है। आशुतोष नूर महलिया जिन्हें बहुत पखंड फैलाया ते सिखां दे नाल हमेशा टकराव दे विच रहा। ਇਹਦੇ ਡੇਰੇ ਤੇ ਬੀਬੀ ਸੁਰਿੰਦਰ ਕੌਰ ਬਾਦਲ ਜਿਹੜੀ ਸਵਰਗਵਾਸੀ ਵੀ ਉਹ ਵੀ ਹਮੇਸ਼ਾ ਜਾਂਦੀ ਰਹੀ ਸੀ। ਸੋ ਇਸ ਡੇਰੇ ਨੂੰ ਪੂਰੀ ਜਿਹੜੀ ਬਾਦਲ ਪਰਿਵਾਰ ਵੱਲੋਂ ਬਾਦਲ ਸਰਕਾਰ ਵੱਲੋਂ ਹਮੇਸ਼ਾ ਸਰਪ੍ਰਸਤੀ ਮਿਲਦੀ ਰਹੀ ਆ। ਜਿਸ ਦਿਨ 29 ਜਨਵਰੀ ਨੂੰ ਇਹ ਆਸ਼ੂਤੋਸ਼ ਸੀ ਜਿਹੜਾ ਇਹ ਇਸ ਸੰਸਾਰ ਤੋਂ ਕੂਚ ਕਰ ਗਿਆ, ਆਮ ਸਧਾਰਨ ਮਨੁੱਖ ਵਾਂਗ ਜਿਸ ਤਰ੍ਹਾਂ ਆਮ ਸਧਾਰਨ ਮਨੁੱਖ ਮਰਦਾ ਉਸੇ ਤਰ੍ਹਾਂ ਮਰ ਗਿਆ ਤੇ ਡਾਕਟਰਾਂ ਦੀ ਟੀਮ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। परंतु क्योंकि असीं सारे जानते हैं कि ये जिहड़े डेरे ने ये पखंड का अडंबर का झूठ का मकारी का उस गल की सिर्फ ते सिर्फ दुकानदारी आ जिहदे विच इन्हां ने भोले भाले लोकां नूं गुमराह करके फसाया होया। तो उस पखंड नूं अगे वधाउण लई जिहड़े डेरे दे पैरोकार सी, खास करके जिहड़ी अंदरूनी गल आ कि एक पासे ओहदा जिहड़ा आशूतोष दा मुंडा है जिहड़ा ओह दावा कर रहा कि मैं इहदा पुत्तर आ, दूसरे पासे डेरे दे ओह जिहड़े ਪਹਿਲੇ ਕਰਤਾ ਧਰਤਾ ਸੀ ਜਿਹੜੀ ਡੇਰੇ ਦੀ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਆ ਉਹਨੂੰ ਲੈ ਕੇ ਉਹਨਾਂ ਨੇ ਇੱਕ ਨਵਾਂ ਪਖੰਡ ਸ਼ੁਰੂ ਕੀਤਾ ਕਿ ਆਸ਼ੂਤੋਸ਼ ਆ ਜਿਹੜਾ ਉਹ ਸਮਾਧੀ 'ਚ ਚਲਿਆ ਗਿਆ। ਸੋ ਜਦੋਂ ਕਿ ਡਾਕਟਰ ਇਸ ਗੱਲ ਨੂੰ ਕਲੀਅਰ ਕਰ ਚੁੱਕੇ ਨੇ, ਅੱਜ ਵਿਗਿਆਨਕ ਸਦੀ ਆ ਜਿਹਦੇ ਵਿੱਚ ਅਜਿਹੀ ਕਿਸੇ ਵੀ ਪਰੰਪਰਾ ਦੀ ਪਿਰਤ ਦੀ ਕੋਈ ਸੰਭਾਵਨਾ ਨਹੀਂ, ਤਾਂ ਉਸ ਦੇ ਬਾਵਜੂਦ ਇਸ ਬਾਦਲ ਸਰਕਾਰ ਨੇ ਉਹ ਜਿਹੜੀ ਡੈਡ ਬੋਡੀ ਸੀ, ਲਾਸ਼ ਸੀ ਜਿਹੜੀ ਉਹਦੀ ਰਾਖੀ ਲਈ ਜਿਹੜੀ ਜੱਡ ਸੁਰੱਖਿਆ ਲਾਈ ਰੱਖੀ, ਕਰੋੜਾਂ ਰੁਪਈਆ ਉਸ ਲਾਸ਼ ਦੀ ਰਾਖੀ ਲਈ ਲਾਇਆ ਗਿਆ। ਹੁਣ ਜਦੋਂ ਹਾਈ ਕੋਰਟ ਵੱਲੋਂ ਪੂਰਨ ਆਦੇਸ਼ ਦਿੱਤੇ ਗਏ ਨੇ ਕਿ 15 ਦਿਨ ਦੇ ਅੰਦਰ ਅੰਦਰ ਇਸ ਡੈਡ ਬੋਡੀ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਣਾ ਚਾਹੀਦਾ, ਉਸ ਤੋਂ ਬਾਅਦ ਜਿਸ ਤਰ੍ਹਾਂ ਡੇਰੇ ਵਾਲਿਆਂ ਨੇ ਦਿਖਾਇਆ ਕਿ ਉਹਨਾਂ ਦਾ ਰਾਜ ਅੱਜ ਪੰਜਾਬ ਦੇ ਵਿੱਚ ਕਿਸੇ ਹੋਰ ਦਾ ਨਹੀਂ। ਡੇਰੇ ਨੂੰ ਆਸ-ਪਾਸ ਜਾਂਦੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਬੈਰੀਕੇਡ ਲਾ ਦਿੱਤੇ ਨੇ। ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਕੋਈ ਅੰਦਰ ਜਾ ਸਕਦਾ, ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਕੋਈ ਬਾਹਰ ਜਾ ਸਕਦਾ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੀ ਕੋਈ ਜ਼ਰੂਰਤ ਨਹੀਂ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਡੇਰੇ ਦੇ ਅੰਦਰ ਚਲੇ ਜਾਣ। ਮੀਡੀਆ ਲਈ ਪੂਰਨ ਪਾਬੰਦੀ ਆ। ਜਿਸ ਦਿਨ ਦਾ ਆਸ਼ੂਤੋਸ਼ ਮਰਿਆ ਅੱਜ ਤੱਕ ਮੀਡੀਆ ਲਈ ਪੂਰਨ ਪਾਬੰਦੀ ਆ ਕਿ ਉਹਨੂੰ ਡੇਰੇ ਦੇ ਵਿੱਚ ਅੰਦਰ ਦਾਖਲ ਹੀ ਨਹੀਂ ਹੋਣ ਦਿੱਤਾ ਜਾਂਦਾ ਤਾਂ ਕਿ ਸੱਚ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਨਾ ਆ ਸਕੇ। ਸੋ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਡੇਰੇ ਨੂੰ ਸੁਰੱਖਿਆ ਦਿੱਤੀ ਜਾ ਰਹੀ ਆ, ਸਰਪ੍ਰਸਤੀ ਦਿੱਤੀ ਜਾ ਰਹੀ ਆ, ਉਹਦੇ ਅੱਗੇ ਮੈਂ ਸਮਝਦਾ ਕਿ ਗੋਡੇ ਟੇਕੇ ਜਾ ਰਹੇ ਨੇ। ਉਹਦੇ ਨਾਲ ਇਹ ਜਿਹੜੇ ਡੇਰੇ ਦੇ ਭੂਤਰੇ ਲੋਕ ਨੇ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀਆਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਨ ਭੇਟ ਕੀਤਾ ਗਿਆ, ਉਹਦੇ ਪਿੱਛੇ ਵੀ ਜੇ ਅਸੀਂ ਸਮਝਦੇ ਕਿ ਭੂਤਰੇ ਲੋਕ ਨੇ ਜਿਹੜੇ ਡੇਰੇ ਦੇ, ਜਿਨ੍ਹਾਂ ਨੂੰ ਪਤਾ ਕਿ ਸਰਕਾਰ ਸਾਡੀ ਪਿੱਠ ਤੇ ਆ, ਉਹ ਕੜੀਆਂ ਨੇ ਜਿਹੜੀਆਂ ਉਹ ਬਾਖੂਬੀ ਜੁੜਦੀਆਂ ਨੇ। ਜੇ ਉਹਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਇਹ ਗੱਲ ਸਾਹਮਣੇ ਆ ਜੂਗੀ। ਜਦੋਂ ਇਹ ਗੱਲ ਸਾਫ਼ ਹੋ ਗਈ ਕਿ ਉਸ ਵੇਲੇ ਬਿਜਲੀ ਬੰਦ ਸੀ, ਸ਼ਾਰਟ ਸਰਕਟ ਦਾ ਕੋਈ ਮਤਲਬ ਹੀ ਨਹੀਂ,
ਤੇ ਫਿਰ ਅਕਸਰ ਨੂੰ ਉਹ ਪਾਵਰ ਪਵਿੱਤਰ ਸਰੂਪਾਂ ਨੂੰ ਅਗਨ ਭੇਟ ਕੌਣ ਕਰ ਗਿਆ। ਤੇ ਹਾਲੇ ਕੁਝ ਦਿਨ ਪਹਿਲਾਂ ਹੀ ਜਿੱਥੇ ਉੱਥੇ ਏਡੀ ਵੱਡੀ ਘਟਨਾ ਜਿਹੜੀ ਉਹ ਵਾਪਰ ਚੁੱਕੀ ਆ, ਉਸਦੇ ਬਾਵਜੂਦ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਤੇ ਇਹ ਏਡੀ ਵੱਡੀ ਹਿਰਦੇ ਵੇਦਕ ਘਟਨਾ ਜਿਹੜੀ ਉਹ ਵਾਪਰ ਚੁੱਕੀ ਆ। ਸੋ ਇਹ ਗੱਲ ਬਿਲਕੁਲ ਸਾਫ਼ ਹੋ ਗਿਆ ਕਿ ਪੰਜਾਬ ਦੇ ਵਿੱਚ ਅੱਜ ਦੇ ਰਾਜ ਆ ਤਾਂ ਸਿਰਫ ਇਹਨਾਂ ਪਖੰਡੀ ਡੇਰੇ ਵਾਲਿਆਂ ਦਾ ਰਾਜ ਆ, ਹੋਰ ਕਿਸੇ ਦਾ ਕੋਈ ਰਾਜ ਨਹੀਂ। ਬਿਲਕੁਲ ਵੀਰ ਜੀ, ਮੈਂ ਲਾਈਕ ਵੀ ਡੂ ਅਗਰੀ ਵਿਦ ਯੂ ਬਿਕੋਜ਼ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤਰਨਤਾਰਨ ਦਾ ਜਿਹੜਾ ਪਿੰਡ ਨਾਲ ਦਾ ਸੀਗਾ ਜੋਧਪੁਰ ਦੇ ਵਿੱਚ ਜਿਹੜਾ ਸਿੱਖਾਂ ਤੇ ਡੇਰੇ ਵਾਲੇ ਚੇਲਿਆਂ ਦੇ ਵਿੱਚ ਟਕਰਾਅ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈਆਂ। ਇਹਨਾਂ ਨੇ ਪੂਰਾ ਰਾਜ ਹੈ, ਪੂਰਾ ਗੁੰਡਾਗਰਦੀ ਇਹਨਾਂ ਨੇ ਫੈਲਾਈ ਹੋਈ ਹੈ ਪੰਜਾਬ ਦੇ ਵਿੱਚ। ਫਿਰ ਵੀ ਜਦੋਂ ਵੀ ਬੀਜੇਪੀ ਵੱਲੋਂ ਇਹਨਾਂ ਨੂੰ ਹੁਕਮ ਆਉਂਦਾ ਪੰਜਾਬ ਸਰਕਾਰ ਨੂੰ ਜਾਂ ਬਾਦਲ ਸਰਕਾਰ ਨੂੰ, ਉਹ ਹਮੇਸ਼ਾ ਹਰ ਹੁਕਮ ਨੂੰ ਸਿਰ ਮੱਥੇ ਰੱਖਦੇ ਨੇ। ਉਹ ਹਮੇਸ਼ਾ ਸਿੱਖਾਂ ਦੇ ਬਾਰੇ ਨਹੀਂ ਸੋਚਦੇ, ਬਲਕਿ ਉਹਨਾਂ ਨੇ ਬੀਜੇਪੀ ਨੇ ਇਹਨਾਂ ਜਿਹੜੇ ਡੇਰਾ ਚੇਲਿਆਂ ਦੀ ਪ੍ਰੋਟੈਕਸ਼ਨ ਮੰਗੀ ਹੋਈ ਹੈ ਪੰਜਾਬ ਸਰਕਾਰ ਤੋਂ। ਇਹ ਪੰਜਾਬ ਸਰਕਾਰ ਕਿਉਂ ਆਪਣੀਆਂ ਅੱਖਾਂ ਮੀਟ ਲੈਂਦੀ ਹੈ ਜਦੋਂ ਵੀ ਸਿੱਖਾਂ ਦੀ ਗੱਲ ਹੁੰਦੀ ਹੈ ਸਾਹਮਣੇ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਆਪਾਂ ਪਹਿਲਾਂ ਗੱਲ ਕੀਤੀ ਹੈ ਜਿਸ ਤਰ੍ਹਾਂ ਕਿ ਪੰਜਾਬ ਦੀ ਜਿਹੜੀ ਬਾਦਲ ਸਰਕਾਰ ਆ, ਜੇ ਇਹਨੂੰ ਆਪਾਂ ਕਹਿ ਦਈਏ ਕਿ ਜਾਂ ਇਹ ਨਿਕਰਾਂ ਵਾਲਿਆਂ ਦੀ ਸਰਕਾਰ ਸੀ ਜਾਂ ਇਹ ਪਖੰਡੀ ਡੇਰੇ ਵਾਲਿਆਂ ਦੀ ਸਰਕਾਰ ਸੀ। ਸਿੱਖਾਂ ਦਾ ਤਾਂ ਇਸ ਸਰਕਾਰ ਨਾਲ ਨਾ ਕੋਈ ਸਰੋਕਾਰ ਆ, ਨਾ ਇਹ ਕਦੇ ਅੱਜ ਤੱਕ ਇਹਨੇ ਸਿੱਖਾਂ ਦੀ ਪਰਵਾਹ ਕੀਤੀ ਆ। ਸੋ ਜਿੱਥੇ ਵੀ ਕਿਤੇ ਪਖੰਡੀ ਡੇਰੇ ਵਾਲਿਆਂ ਨਾਲ, ਚਾਹੇ ਉਹ ਸੌਦਾ ਸਾਧ ਆ, ਅੱਜ ਜਦੋਂ ਹਾਈ ਕੋਰਟ ਵੱਲੋਂ ਇਸ ਗੱਲ ਦਾ ਨੋਟਿਸ ਲਿਆ ਗਿਆ ਵਾ ਕਿ ਸਿਰਸਾ ਜਿਹੜਾ ਡੇਰੇ ਹੈਗਾ ਸੌਦਾ ਸਾਧ ਦਾ, ਉੱਥੇ ਹਥਿਆਰਬੰਦ ਸਿਖਲਾਈ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ, ਉਹ ਕਿਸ ਹੈਸੀਅਤ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ? ਸਰਕਾਰਾਂ ਨੇ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਨੇ? ਉਹਦੇ ਬਾਵਜੂਦ ਜਿੱਥੇ ਵੀ ਨਾਮ ਚਰਚਾ ਹੁੰਦੀ ਹੈ ਸੌਦਾ ਸਾਧ ਦੀ, ਉੱਥੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ। ਜੇ ਸਿੱਖ ਵਿਰੋਧ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਲਾਠੀਆਂ ਜਿਹੜੀਆਂ ਉਹਨਾਂ ਤੇ ਵਰਦੀਆਂ ਨੇ, ਉਹਨਾਂ ਨੂੰ ਸ਼ਹੀਦੀਆਂ ਤੱਕ ਦੇਣੀਆਂ ਪੈਂਦੀਆਂ ਨੇ। ਸੋ ਪੰਜਾਬ ਦੇ ਵਿੱਚ ਮੈਂ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਜੇ ਰਾਜ ਆ ਜਾਂ ਤਾਂ ਨਿਕਰਾਂ ਵਾਲਿਆਂ ਦਾ ਜਾਂ ਡੇਰੇ ਵਾਲਿਆਂ ਦਾ, ਸੋ ਪਿਛਲੇ ਦਿਨਾਂ ਵਿੱਚ RSS ਦੇ ਨਿਕਰਾਂ ਵਾਲਿਆਂ ਨੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਆਪਣੇ ਹਥਿਆਰਾਂ ਦੇ ਨਾਲ ਜਿਹੜੇ ਮਾਰਚ ਕੀਤੇ ਨੇ, ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਸਾਡੇ ਸਾਹਮਣੇ ਆ। ਤੇ ਹੁਣ ਆ ਡੇਰੇ ਵਾਲੇ ਜਿਸ ਤਰ੍ਹਾਂ ਦਹਿਸ਼ਤ ਦਾ ਮਾਹੌਲ ਖੜਾ ਕਰ ਰਿਹਾ, ਉਹ ਵੀ ਸਾਡੇ ਸਾਹਮਣੇ ਆ। ਦੋਨੇ ਧਿਰਾਂ ਨੇ ਜਿਹੜੀਆਂ ਭਾਜਪਾ ਵੀ ਤੇ ਬਾਦਲ ਦਲ ਵੀ ਹੁਣ ਡੇਰੇ ਵਾਲਿਆਂ ਨੂੰ ਖੁਸ਼ ਕਰਨ ਦੀ ਦੌੜ ਵਿੱਚ ਲੱਗੀਆਂ ਹੋਈਆਂ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਕਿ ਭਾਜਪਾ ਜਿਹੜੀ ਉਹ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਹੋਣ ਦਾ ਸੁਪਨਾ ਦੇਖ ਰਹੀ ਆ। ਸੋ ਦੋਨੇ ਧਿਰਾਂ ਨੇ ਜਿਹੜੀਆਂ ਉਹ ਡੇਰਿਆਂ ਵਾਲਿਆਂ ਵੱਲ ਨੂੰ ਵੀ ਤੇ ਇਸ ਤਰ੍ਹਾਂ ਦੇ ਜਿਹੜੇ ਪਖੰਡੀ ਲੋਕ ਨੇ ਵੋਟ ਰਾਜਨੀਤੀ ਕਰਨ ਉਧਰ ਨੂੰ ਵੱਧ ਦੌੜ ਰਹੀਆਂ ਨੇ। ਸੋ ਇਹਨਾਂ ਦੀ ਆਪਸ ਵਿੱਚ ਦੌੜ ਲੱਗਿਆ ਕਿ ਕੌਣ ਉਹਨਾਂ ਨੂੰ ਵੱਧ ਸੁਰੱਖਿਆ ਦੇ ਰਿਹਾ। ਭਾਜਪਾ ਵਾਲੇ ਇਹਨਾਂ ਡੇਰਿਆਂ ਲਈ ਸੁਰੱਖਿਆ ਮੰਗ ਰਹੇ ਨੇ, ਬਾਦਲ ਸਰਕਾਰ ਪਹਿਲਾਂ ਹੀ ਉਹਨਾਂ ਨੂੰ ਲੋੜ ਤੋਂ ਵੱਧ ਸੁਰੱਖਿਆ ਦੇ ਰਹੀ ਹੈ, ਉਹਨਾਂ ਅੱਗੇ ਗੋਡੇ ਟੇਕ ਚੁੱਕੀ ਆ। ਸੋ ਇਸ ਸਥਿਤੀ ਦੇ ਵਿੱਚ ਆਖਰ ਨੂੰ ਸਿੱਖ ਕੀ ਸਮਝਣ ਕਿ ਉਹਨਾਂ ਦੀ ਜਿਹੜੀ ਧਰਤੀ ਆ ਉਹਦੇ ਤੇ ਵੀ ਉਹ ਬਗਾਨੇ ਹੋ ਰਹੇ ਨੇ, ਉਸ ਧਰਤੀ ਤੇ ਵੀ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਇੱਕ ਹੋਰ ਮੁੱਦਾ ਰੀਸੈਂਟਲੀ ਸਾਹਮਣੇ ਆਇਆ, ਉਸ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਅਕਾਲੀ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਹੈ ਕਿ ਉਹਨਾਂ ਸਿੱਖ ਕੈਦੀਆਂ ਨੂੰ ਜਿਹੜੇ ਕਿ ਆਪਣੀ ਸਜ਼ਾ ਜਿਹੜੀ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਜੂਨ 84 ਦੇ ਘੱਲੂਘਾਰੇ ਦੇ ਜਿਹੜੇ ਜ਼ਿੰਮੇਵਾਰ ਫੌਜੀ ਸਨ, ਆਫੀਸਰ ਸਨ, ਜਿਹਨਾਂ ਨੂੰ ਤਗਮੇ ਮਿਲੇ ਸੀ ਉਸ ਵੇਲੇ, ਉਹਨਾਂ ਕੋਲ ਤਗਮੇ ਜਿਹੜੇ ਆ ਵਾਪਿਸ ਲਿੱਤੇ ਜਾਣ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਜੇ ਅਕਾਲੀ ਦਲ ਸਹੀ ਸੋਚ ਦੇ ਨਾਲ ਹੀ ਮੰਗ ਕਰਦਾ ਤਾਂ ਉਹਦਾ ਅਸੀਂ ਸਵਾਗਤ ਕਰਦੇ ਹਾਂ, ਕਿਉਂਕਿ ਇਸ ਵੇਲੇ ਇਨਸਾਫ ਦਾ ਵੀ ਤਕਾਜ਼ਾ ਵਾ ਕਿ ਜਿਹੜੇ ਸਿੱਖ ਨਜ਼ਰਬੰਦ ਆਪਣੀ ਕੈਦ ਪੂਰੀ ਕਰ ਚੁੱਕੇ ਨੇ, ਚਾਹੇ ਭਾਰਤੀ ਕਾਨੂੰਨ ਵੱਲੋਂ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਹੀ ਉਹ ਸਜ਼ਾ ਦਿੱਤੀ ਗਈ ਸੀ, ਪਰ ਉਹ ਸਜ਼ਾ ਉਹ ਪੂਰੀ ਕਰ ਚੁੱਕੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਜਾਣਾ ਇਨਸਾਫ ਦੀ ਮੰਗ ਆ। ਦੂਸਰਾ ਜਿਹੜੀ ਗੱਲ ਕੀਤੀ ਗਈ ਹੈ ਕਿ ਉਹ ਫੌਜੀ ਅਫਸਰ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਵਿੱਚ ਰੋਲ ਨਿਭਾਇਆ, ਬੇਦੋਸ਼ੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਉੱਥੇ ਉਹਨਾਂ ਦਾ ਸ਼ਰੇਆਮ ਕਤਲੇਆਮ ਹੋਇਆ। ਸੋ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਦੁਸ਼ਮਣ ਫੌਜ ਵਾਂਗ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨਾਂ ਨੂੰ ਤਰੱਕੀਆਂ ਦੇਣੀਆਂ ਮੈਂ ਸਮਝਦਾ ਕਿ ਹੋਰ ਜਿਸ ਤਰ੍ਹਾਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ, ਇਹ ਵੀ ਉਸ ਦੇ ਬਰਾਬਰ ਹੀ ਆ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਬਰਾਬਰ ਸੀ। ਸੋ ਜੇ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਫੌਜੀ ਅਫਸਰਾਂ ਤੋਂ ਜਿਨ੍ਹਾਂ ਨੇ ਇਸ ਦੇਸ਼ ਦੇ ਨਾਗਰਿਕਾਂ ਨੂੰ ਬੇਦੋਸ਼ ਦੁਸ਼ਮਣਾਂ ਵਾਂਗ ਮਾਰਿਆ, ਸੋ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਆ, ਉਹ ਬਜਾਏ ਉਹਨਾਂ ਨੂੰ ਤਰੱਕੀਆਂ ਦੇਣ ਦੇ। ਪਰੰਤੂ 30 ਸਾਲ ਬਾਅਦ ਜੇ ਇਹ ਮੰਗ ਕੀਤੀ ਗਈ ਹੈ ਤਾਂ ਇਹਦੇ ਪਿੱਛੇ ਆਖਰ ਨੂੰ ਕਾਰਨ ਕੀ ਨੇ? ਸੋ ਅਸੀਂ ਚਾਹੁੰਦੇ ਹਾਂ ਕਿ ਇਸ ਮੁੱਦੇ ਤੇ ਜਿਹੜੇ ਸਿੱਖ ਮੁੱਦੇ ਨੇ, ਜਿਹੜੇ ਸਿੱਖੀ ਦੀ ਆਨ ਸ਼ਾਨ ਨਾਲ ਜੁੜੇ ਨੇ, ਜਿਹੜੇ ਸਿੱਖੀ ਦੀ ਹੋਂਦ ਨਾਲ ਜੁੜੇ ਨੇ, ਇਹਨਾਂ ਤੇ ਘੱਟੋ ਘੱਟ ਕਿਸੇ ਵੀ ਧਿਰ ਨੂੰ ਆਪਣੀਆਂ ਜਿਹੜੀਆਂ ਰਾਜਸੀ ਰੋਟੀਆਂ ਨੇ ਉਹ ਨਹੀਂ ਸਿੱਖਣੀਆਂ ਚਾਹੀਦੀਆਂ। ਸੋ ਅੱਜ ਲੋੜ ਆ ਕਿ ਅਸੀਂ ਗੰਭੀਰਤਾ ਦੇ ਨਾਲ ਜਿੱਥੇ ਸਿੱਖ ਕਤਲੇਆਮ ਦੇ ਇਨਸਾਫ ਦੀ ਮੰਗ ਕਰਨੀ ਆ, ਉੱਥੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਹਮਲੇ ਦੇ ਪਿੱਛੇ ਕੀ ਕਾਰਨ ਨੇ? ਅੱਜ ਤੱਕ ਜਿਹੜਾ ਸਾਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਇੱਥੋਂ ਸਮਾਨ ਚੁੱਕਿਆ ਗਿਆ, ਅੱਜ ਤੱਕ ਸਾਨੂੰ ਉਹ ਵਾਪਸ ਨਹੀਂ ਮਿਲਿਆ। ਸੋ ਇਹ ਜਿਹੜੇ ਸਾਰੇ ਮੁੱਦੇ ਨੇ ਬੜੀ ਗੰਭੀਰਤਾ ਦੇ ਨਾਲ
ਸਮੁੱਚੀ ਕੌਮ ਨੂੰ एकजुट हो के ताकि ਅਸੀਂ ਘੱਟੋ ਘੱਟ ਪਹਿਲਾ ਜਿਹੜਾ ਹੱਲਾ ਬੋਲ ਕੇ ਜਿਹੜੇ ਸਾਡੇ ਉਹ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਬੈਠੇ ਬੁੜੇ ਹੋ ਗਏ ਨੇ, ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਲਈ ਇੱਕ ਮੁਹਿੰਮ ਹੈ ਜਿਹੜੀ ਉਹ ਚੱਲ ਰਹੀ ਆ। ਭਾਈ ਗੁਰਬਖਸ਼ ਸਿੰਘ ਖਾਲਸਾ ਫੇਰ ਦੁਆਰਾ ਬੈਠੇ ਨੇ। ਸੋ ਕੌਮ ਨੂੰ ਇਸ ਮੁੱਦੇ ਤੇ ਮੈਂ ਸਮਝਦਾ ਕਿ एकजुट ਹੋ ਕੇ ਘੱਟੋ ਘੱਟ ਸਾਨੂੰ ਉਹ ਸਿੱਖ ਨੌਜਵਾਨ ਜਿਹੜੇ ਜੇਲ੍ਹਾਂ 'ਚ ਬੈਠੇ ਬੁੱਢੇ ਹੋ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਜ਼ਰੂਰ ਡਟ ਕੇ ਸੰਘਰਸ਼ ਕਰਨਾ ਚਾਹੀਦਾ। ਕਿਸੇ ਨੂੰ ਵੀ ਇਸ ਮੁੱਦੇ ਤੇ ਸਿਆਸੀ ਰੋਟੀਆਂ ਨਹੀਂ ਸਿੱਕਣੀਆਂ ਚਾਹੀਦੀਆਂ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਮਾਝੀ ਸਰਕਾਰ ਆਉਂਦੀ ਹੈ ਉਹ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਲੂਣ ਛਿੜਕਦੀ ਹੈ, ਪਰ ਜਿਸ ਤਰ੍ਹਾਂ ਨਵੰਬਰ 84 ਦਾ ਸਾਡਾ ਕਤਲੇਆਮ ਹੋਇਆ ਸੀ, ਕਾਂਗਰਸ ਨੇ ਕਰਾਇਆ ਸੀ, ਇਵਨ ਦੋ ਬੀਜੇਪੀ ਵੀ ਵਿੱਚੋਂ ਸ਼ਾਮਿਲ ਸੀ ਸਮਹਾਉ, ਪਰ 30 ਸਾਲ ਤੋਂ ਬਾਅਦ ਸਾਨੂੰ ਇਨਸਾਫ ਨਹੀਂ ਮਿਲਿਆ। ਜਿਹੜਾ ਥੋੜਾ ਬਹੁਤ ਇਨਸਾਫ ਮਿਲਿਆ ਵੀ ਸੀਗਾ ਉਹ ਵੀ ਜਿਹੜੇ ਦੋਸ਼ੀ ਸੀਗੇ ਕਨਵਿਕਟ ਹੋਏ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਰਿਹਾ ਕਰ ਦਿੱਤਾ ਹੈ, ਪੈਰੋਲ ਤੇ ਰਿਹਾ ਕਰ ਦਿੱਤਾ ਹੈ ਰੀਸੈਂਟਲੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਗੱਲ ਤਾਂ ਬਿਲਕੁਲ ਦਿਨ ਦੇ ਚਾਨਣ ਵਾਂਗ ਸਾਫ਼ ਆ ਕਿ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਸਿੱਖਾਂ ਨੂੰ ਹੋਰ ਨਜ਼ਰ ਨਾਲ ਤੇ ਇਸ ਦੇਸ਼ ਦੀਆਂ ਬਹੁ ਗਿਣਤੀਆਂ ਨੂੰ ਹੋਰ ਐਨਕ ਨਾਲ ਵੇਖਦਾ। ਸਿੱਖ ਕਤਲੇਆਮ ਹੋਇਆ, ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਜੇ 2-4 ਦੋਸ਼ੀਆਂ ਨੂੰ ਸਜ਼ਾ ਹੋਈ, ਉਹ 7 ਫਾਂਸੀ ਦੀਆਂ ਸਜ਼ਾਵਾਂ ਹੋਈਆਂ ਉਹ ਵੀ ਮਾਫ ਕੀਤੀਆਂ ਗਈਆਂ, ਉਹਨਾਂ ਨੂੰ ਪੈਰੋਲ ਦਿੱਤੀ ਗਈ। ਤੇ ਅੱਜ ਵੀ ਜਿਹੜੇ 2-4 ਵਿਅਕਤੀ ਅੰਦਰ ਨੇ ਉਹ ਬਿਨਾਂ ਮੰਗੇ ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਦੂਸਰੇ ਪਾਸੇ ਜਿਹੜੇ ਸਾਡੇ ਸਿੱਖ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਉਹ ਗੰਭੀਰ ਬਿਮਾਰੀ ਦਾ ਸ਼ਿਕਾਰ ਵੀ ਹੋ ਜਾਣ, ਉਹਨਾਂ ਦੇ ਘਰਾਂ ਵਿੱਚ ਗੰਭੀਰ ਸਥਿਤੀਆਂ ਵੀ ਪੈਦਾ ਹੋ ਜਾਣ, ਉਸ ਦੇ ਬਾਵਜੂਦ ਉਹਨਾਂ ਨੂੰ ਪੈਰੋਲ ਆ ਜਿਹੜੀ ਨਹੀਂ ਦਿੱਤੀ ਜਾਂਦੀ। ਸੋ ਇਹ ਸਿੱਖਾਂ ਦੇ ਨਾਲ ਮੈਂ ਸਮਝਦਾ ਕਿ ਵਿਤਕਰਾ ਜਿਹੜਾ ਉਹ ਨਿਰੰਤਰ ਜਾਰੀ ਆ। ਤੇ ਜਦੋਂ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਸ਼ਰੇਆਮ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਤੇ ਦੋਸ਼ੀ ਪਾਏ ਗਏ, ਉਹਨਾਂ ਨੂੰ ਜਦੋਂ ਇਸ ਤਰ੍ਹਾਂ ਦੀ ਪੈਰੋਲ ਦਿੱਤੀ ਜਾਂਦੀ ਆ ਤਾਂ ਉਹ ਜਿਹੜੇ ਜ਼ਖਮ ਨੇ ਜਿਹੜੇ ਸਾਡੇ ਉਹ ਫੇਰ ਉੱਚੜਦੇ ਨੇ, ਉਹ ਦਰਦ ਦੀਆਂ ਚੀਸਾਂ ਨੇ ਜਿਹੜੀਆਂ ਉਹ ਫੇਰ ਉੱਭਰਦੀਆਂ ਨੇ। ਸੋ ਭਾਰਤ ਸਰਕਾਰ ਨੂੰ ਘੱਟੋ ਘੱਟ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜੇ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕੇ ਤਾਂ ਬਾਰ-ਬਾਰ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਨੂੰ ਉਚੇੜਨ ਦਾ ਯਤਨ ਨਾ ਕਰੇ। ਜੀ ਬਿਲਕੁਲ ਬਿਲਕੁਲ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਜਿਹੜੇ ਮੁੱਦੇ ਸੀ ਉਹਨਾਂ ਦੇ ਉੱਪਰ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.